ਜੇ ਤੁਸੀਂ ਮਤਲਬ ਬੰਦੇ ਦੇ ਨਾਲ ਐਕਸੀਡੈਂਟ ਹੁੰਦਾ ਆ ਤੇ ਉਹਦੀ ਇਨਫੋਰਮੇਸ਼ਨ ਪੁਲਿਸ ਨੂੰ ਨਹੀਂ ਦਿੰਦਾ ਤਾਂ ਹਿੱਟ ਐਂਡ ਰਨ ਦਾ ਜਿਹੜਾ ਸਾਰਾ ਮਾਮਲਾ ਬਣਦਾ। ਪਹਿਲਾਂ 2 ਸਾਲ ਤੱਕ ਦੀ ਸਜ਼ਾ ਦੀ ਪ੍ਰੋਵੀਜ਼ਨ ਸੀ, ਉਹ ਵੀ ਮਤਲਬ ਇਹ ਹੁੰਦਾ ਸੀ ਕਿ ਮਤਲਬ ਫਿਰ ਕੇਸ ਚੱਲਦਾ ਸੀ, ਕਈ ਵਾਰ ਕਸੂਰ ਹੈ ਜਾਂ ਨਹੀਂ ਹੈ ਉਹਦੇ 'ਚ ਕਾਫੀ ਜਿਹੜੀਆਂ ਚੀਜ਼ਾਂ ਹੈਗੀਆਂ ਸੀ। ਪਰ ਹੁਣ ਇਹਨਾਂ ਨੇ ਕਰਤਾ ਵੀ 10 ਸਾਲ ਤੱਕ ਸਜ਼ਾ ਹੋ ਸਕਦੀ ਹੈ ਤੇ 7 ਲੱਖ ਤੱਕ ਜੁਰਮਾਨਾ। ਵੈਸਟਰਨ ਕੰਟਰੀਜ਼ ਦੇ ਵਿੱਚ ਜਿਹੜੇ ਨਿਯਮ ਆ ਉਹ ਕਾਫੀ ਸਖਤ ਹੈਗੇ ਆ, ਖਾਸ ਤੌਰ 'ਤੇ ਐਕਸੀਡੈਂਟਸ ਵਾਲੇ ਮਾਮਲੇ ਨੂੰ ਲੈ ਕੇ। ਪਰ ਉਹ ਜਿਹੜੇ ਆ ਉਹਨਾਂ ਦਾ ਇਨਫਰਾਸਟਰਕਚਰ ਵੀ ਉਨਾ ਹੀ ਡਿਵੈਲਪ ਆ। ਇਹਦੇ ਵਿੱਚ ਜਿਹੜੀ ਸਰਕਾਰ ਆ ਉਹਨੇ ਕੰਸੀਡਰ ਨਹੀਂ ਕੀਤਾ ਵੀ ਜਿਹੜੀਆਂ ਉੱਥੇ ਇਨਫਰਾਸਟਰਕਚਰ ਆ ਉਹ ਕਿਹੋ ਜਿਹਾ ਆ। ਇੰਡੀਆ ਦੇ ਵਿੱਚ ਇਹ ਗੱਲ ਕੀਤੀ ਜਾਂਦੀ ਆ ਕਿ ਭਾਵੇਂ ਜੇ ਐਕਸੀਡੈਂਟ ਹੋ ਜਾਏ ਵੱਡੀ ਗੱਡੀ ਵਾਲੇ ਦਾ ਛੋਟੀ ਗੱਡੀ ਵਾਲੇ ਦੇ ਨਾਲ, ਤਾਂ ਇਹ ਨਹੀਂ ਕਿ ਗੱਡੀ ਪਿੱਛੋਂ ਆ ਕੇ ਵੱਜੀ ਹੈ ਛੋਟੀ ਜਾਂ ਕਿੱਧਰੋਂ ਆ ਕੇ ਵੱਜੀ ਹੈ, ਬਸ ਕਸੂਰ ਵੱਡੀ ਗੱਡੀ ਵਾਲੇ ਦਾ ਵੀ ਉਹ ਉੱਥੇ ਤੈਅ ਮਤਲਬ ਮੰਨਿਆ ਜਾਂਦਾ। ਜਿਹੜਾ ਕੋਈ ਟਰੱਕ ਚਲਾਉਂਦਾ ਉਹ ਮਹੀਨੇ ਦਾ ਮਸੀਂ ਆਪਣੇ ਗੁਜ਼ਾਰੇ ਜੋਗਾ 3000 ਰੁਪਏ ਦੇ ਕਰੀਬ 3, 4, 5000 ਜਾਂ 6000 ਜਿਹੜਾ ਆ ਉਹ ਘਰ ਲੈ ਕੇ ਜਾਂਦਾ ਹੈ। ਤੇ ਉਹਦੇ ਵਿੱਚ ਤੁਸੀਂ ਮਤਲਬ ਇੰਨਾ ਜਿਹੜਾ ਸਖਤ ਕਾਨੂੰਨ ਉਹਦੇ ਤੇ ਲਿਆ ਰਹੇ ਹੋ ਵੀ 10 ਲੱਖ ਤੱਕ ਦਾ 7 ਲੱਖ ਤੱਕ ਦਾ ਜੁਰਮਾਨਾ ਦੇਵੇ ਤੇ 10 ਸਾਲ ਤੱਕ ਦੀ ਸਜ਼ਾ। ਤੇ ਇਹ ਨਹੀਂ ਪਤਾ ਕਿ ਕੋਈ ਬੰਦਾ ਵੈਸੇ ਹੀ ਆਪਣੀ ਗੱਡੀ ਨਾਲ ਮਾਰ ਕੇ ਤੇ ਕਿਸੇ ਨਾਲ ਮਤਲਬ ਕਈ ਵਾਰ ਹੁੰਦਾ ਦੁਸ਼ਮਣੀ ਹੁੰਦੀ ਹੈ ਜਾਂ ਕੁਛ ਹੁੰਦਾ ਤੇ ਉਹ ਟਰੱਕਰ ਤਾਂ ਵਿਚਾਰਾ ਰਗੜਿਆ ਗਿਆ ਡਰਾਈਵਰ। ਇੱਕ ਦਿਨ ਤੁਹਾਨੂੰ ਜੇ ਟਰੱਕਰਸ ਨੇ ਤੁਹਾਡੇ ਨਾਲ ਹੜਤਾਲ ਕਰਤੀ ਤਾਂ ਤੁਹਾਡੇ ਗੈਸ ਸਟੇਸ਼ਨਸ ਦੇ ਉੱਤੇ ਗੈਸ ਨਹੀਂ ਸੀ ਲੋਕਾਂ ਲਈ। ਤੇ ਜੇ ਕਿਤੇ ਤੁਹਾਨੂੰ ਐਮਰਜੈਂਸੀ ਸਿਚੁਏਸ਼ਨ ਕਿਤੇ ਤੁਹਾਡੀ ਕਿਸੇ ਜੰਗ ਲੱਗ ਜਾਏ ਕਿਸੇ ਮੁਲਕ ਦੇ ਨਾਲ ਤਾਂ ਉੱਥੇ ਤੁਸੀਂ ਕੀ ਕਰੋਗੇ? ਤਾਂ ਇਹ ਹੈ ਵੀ ਇਹ ਦਮਗਜੇ ਵੱਡੇ ਮਾਰਦੇ ਆ ਪਰ ਇਹਨਾਂ ਕੋਲ ਕੱਢਣ ਪਾਉਣ ਨੂੰ ਕੁਝ ਨਹੀਂ ਆ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਸੁਖਵਿੰਦਰ ਸਿੰਘ ਜੀ, ਹੁਣ ਅਸੀਂ ਗੱਲ ਕਰੀਏ ਭਾਰਤ ਦੀ ਵਿਸ਼ੇਸ਼ ਤੌਰ ਦੇ ਉੱਤੇ। ਜਦੋਂ ਅਸੀਂ ਉੱਥੋਂ ਦੀ ਸਿਚੁਏਸ਼ਨ ਦੀ ਗੱਲ ਕਰਦੇ ਹਾਂ, ਮਤਲਬ ਬੀਤੇ 2 ਦਿਨਾਂ ਦੇ ਵਿੱਚ ਇੱਕ ਭਾਰਤ ਦੀ ਸਿਆਸਤ ਦੇ ਵਿੱਚ ਵੀ ਤੇ ਉੱਥੋਂ ਦੀ ਆਮ ਲੋਕਾਈ ਦੇ ਨਾਲ ਜੁੜੀ ਹੋਈ ਮਤਲਬ ਟਰੱਕਰ ਜਿਹੜੇ ਹੈਗੇ ਆ ਉਹਨਾਂ ਵੱਲੋਂ ਸਟ੍ਰਾਈਕ ਕੀਤੀ ਗਈ ਸੀ। ਸਟ੍ਰਾਈਕ ਇਸ ਕਰਕੇ ਕੀਤੀ ਗਈ ਸੀ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਅਸੀਂ ਦੇਖਿਆ ਕਿ ਪਾਰਲੀਮੈਂਟ ਦਾ ਜਿਹੜਾ ਸੈਸ਼ਨ ਚੱਲ ਰਿਹਾ ਸੀ ਉਹਦੇ ਵਿੱਚ ਆਪੋਜੀਸ਼ਨ ਨੂੰ ਕਿਵੇਂ ਮਨਫੀ ਕੀਤਾ ਗਿਆ ਇਸ਼ੂ, ਉਹ ਇੱਕ ਵੱਖਰਾ ਚਲਿਆ ਜਾਂਦਾ। ਪਰ ਜੇ ਉਹਦੀ ਡਿਟੇਲ 'ਚ ਨਾ ਜਾਂਦਿਆਂ ਇਕੱਲਾ ਇਹਦੇ 'ਤੇ ਫੋਕਸ ਕਰੀਏ ਕਿ ਬਿੱਲ ਜਿਹੜੇ ਹੈਗੇ ਆ ਉਹ ਲਿਆਂਦੇ ਗਏ ਪਾਰਲੀਮੈਂਟ ਦੇ ਵਿੱਚ ਤੇ ਬਿਨਾਂ ਬਹਿਸ ਤੋਂ ਕਈ ਬਿੱਲਸ ਦੇ ਉੱਤੇ ਇਸ ਕਿਸਮ ਦੀ ਸਿਚੁਏਸ਼ਨ ਬਣੀ ਕਿ ਜੀ ਉਹਨਾਂ ਨੂੰ ਅੱਧੇ ਘੰਟੇ ਦੇ ਵਿੱਚ ਵੀ ਜਿਹੜਾ ਹੈਗਾ ਉਹ ਪਾਸ ਕਰ ਦਿੱਤਾ ਗਿਆ। ਨਾ ਕੋਈ ਬਹਿਸ ਹੋਈ, ਨਾ ਕੋਈ ਆਪੋਜੀਸ਼ਨ ਹੋਈ, ਨਾ ਕਿਸੇ ਨੂੰ ਕੰਸਲਟ ਕੀਤਾ ਗਿਆ ਤੇ ਉਹ ਪਾਸ ਕੀਤੇ ਗਏ। ਤੇ ਉਹਦੇ ਥੱਲੇ ਜਿਹੜਾ ਹੁਣ ਮਤਲਬ ਇਹ ਬਿੱਲ ਪਾਸ ਕੀਤਾ ਗਿਆ ਸੀਗਾ, ਲਾਅ ਲਿਆਂਦਾ ਜਾ ਰਿਹਾ ਸੀਗਾ ਹਿੱਟ ਐਂਡ ਰਨ ਮਾਮਲੇ ਦੇ ਉੱਤੇ, ਉਹਦੇ ਵਿੱਚ ਸਿੱਧੀ ਇਹ ਗੱਲ ਲਿਆਂਦੀ ਗਈ ਕਿ ਜੀ IPC ਜਿਹੜਾ ਇੰਡੀਅਨ ਪੀਨਲ ਕੋਡ ਹੁਣ ਤੱਕ ਚੱਲਿਆ ਆਉਂਦਾ ਸੀ ਉਹਨੂੰ ਅਸੀਂ ਹੁਣ ਤਬਦੀਲ ਕਰ ਰਹੇ ਹਾਂ, ਨਵਾਂ ਭਾਰਤ ਬਣਾ ਰਹੇ ਹਾਂ, ਨਵਾਂ ਕਾਨੂੰਨ ਬਣਾ ਰਹੇ ਹਾਂ, ਸਾਰਾ ਕੁਝ ਅਸੀਂ ਨਵਾਂ ਬਣਾ ਰਹੇ ਹਾਂ। ਇਹ ਮੋਦੀ ਸਰਕਾਰ ਦਾ ਇੱਕ ਨੈਰੇਟਿਵ ਹੈਗਾ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਆ। ਉਹਦੇ ਥੱਲੇ ਜਿਹੜਾ ਨਵਾਂ ਕਾਨੂੰਨ ਲਿਆਂਦਾ ਗਿਆ ਹਿੱਟ ਐਂਡ ਰਨ ਦੇ ਥੱਲੇ ਇਹ ਬਣਾਇਆ ਕਿ ਜੀ ਜਿਹੜੇ ਕੋਈ ਬੰਦਾ, ਕੋਈ ਟਰੱਕ ਡਰਾਈਵਰ, ਕੋਈ ਚਾਲਕ ਜਿਹੜਾ ਹੈਗਾ ਉਹਦੇ ਕੋਲੋਂ ਐਕਸੀਡੈਂਟ ਹੋ ਜਾਂਦਾ ਤੇ ਉਹ ਮੌਕਾ ਵਾਰਦਾਤ ਤੋਂ ਭੱਜ ਜਾਂਦਾ, ਉਹਨੂੰ 10 ਸਾਲ ਤੱਕ ਦੀ ਕੈਦ ਹੋਊਗੀ ਤੇ 7 ਲੱਖ ਤੱਕ ਦਾ ਜਿਹੜਾ ਉਹਨੂੰ ਜੁਰਮਾਨਾ ਉਹ ਹੋਊਗਾ। ਇਹਦੇ ਵਿਰੋਧ ਦੇ ਵਿੱਚ ਟਰੱਕਰਾਂ ਨੇ ਸਾਰੀ ਸਪਲਾਈ ਲਾਈਨ ਬੰਦ ਕਰ ਦਿੱਤੀ ਤੇ ਸਾਰਾ ਫਿਊਲ ਜਿਹੜਾ ਹੈਗਾ ਉਹਦੀ ਆਵਾਜਾਈ ਜਿਹੜੀ ਹੈ ਇੱਕ ਥਾਂ ਤੋਂ ਦੂਜੀ ਥਾਂ ਤੱਕ ਲੈ ਕੇ ਜਾਣਾ ਉਹ ਬੰਦ ਹੋ ਗਿਆ। ਤੇ ਚਲੋ ਅੱਜ ਦੀ ਜਿਹੜੀ ਲੇਟੈਸਟ ਖਬਰ ਹੈਗੀ ਉਹਦੇ ਵਿੱਚ ਆ ਗਿਆ ਕਿ ਜਿਹੜੀ ਇਹ ਸਟ੍ਰਾਈਕ ਹੈ ਮੇਨ ਦਿੱਲੀ ਦੇ ਵਿੱਚ ਜਿਹੜੀ ਉਹਨਾਂ ਦੀ ਸੰਸਥਾ ਹੈਗੀ ਹੈ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਦੇ ਮੀਟਿੰਗ ਹੋਈ ਹੈ ਭਾਰਤ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ। ਤੇ ਉਹਨਾਂ ਨੇ ਇਹ ਗੱਲ ਬਾਕੀ ਜਿਹੜੇ ਹੈਗੇ ਆ ਆਪਣੀਆਂ ਸਟੇਟਸ ਦੇ ਵਿੱਚ ਆਰਗੇਨਾਈਜੇਸ਼ਨ ਉਹਨਾਂ ਨੂੰ ਕਿਹਾ ਕਿ ਅਸੀਂ ਸਟ੍ਰਾਈਕ ਜਿਹੜੀ ਆ ਉਹ ਈਜ਼ ਡਾਊਨ ਕਰ ਦਈਏ ਤੇ ਸਰਕਾਰ ਕਹਿ ਰਹੀ ਹੈ ਕਿ ਜੀ ਨਹੀਂ, ਅਸੀਂ ਇਹ ਕਾਨੂੰਨ ਲਾਗੂ ਨਹੀਂ ਕਰਦੇ। ਸੋ ਇਹ ਸਿਚੁਏਸ਼ਨ ਇਸ ਕਿਸਮ ਦੀ ਬਣ ਗਈ ਸੀ ਗਰਾਊਂਡ ਦੇ ਉੱਤੇ। ਪੰਜਾਬ ਦੇ ਵਿੱਚੋਂ ਵੱਡੇ ਲੈਵਲ 'ਤੇ ਖਬਰਾਂ ਆ ਰਹੀਆਂ ਸੀ ਕਿ ਜਿਹੜੇ ਪੰਪ ਹੈਗੇ ਆ, ਖਾਸ ਤੌਰ 'ਤੇ ਬਠਿੰਡੇ ਦੇ ਇਲਾਕੇ ਦੇ ਵਿੱਚ ਆਇਆ ਕਿ 70% ਪੰਪ ਜਿਹੜੇ ਹੈਗੇ ਆ ਉਹਨਾਂ 'ਤੇ ਗੈਸ ਜਿਹੜੀ ਆ ਅਸੀਂ ਕਹਿ ਦਿੰਦੇ ਹਾਂ ਉੱਥੇ ਪੈਟਰੋਲ ਕਹਿ ਲਈਏ ਉਹ ख़त्म हो गया सी ਤੇ ਲੋਕ ਮਤਲਬ ਇਸ ਕਿਸਮ ਦੀ ਸਿਚੁਏਸ਼ਨ ਦੇ ਵਿੱਚ ਭੱਜਦੇ ਨੇ ਹੋਰ ਫਿਊਲ ਬਾਏ ਕਰਨ ਦੇ ਲਈ ਤੇ ਉੱਥੇ ਤੇ ਬਿਲਕੁਲ ਹੀ ਜਿਹੜਾ ਕੰਮ ਹੈ ਉਹ ਦੂਜੇ ਪਾਸੇ ਨੂੰ ਚੱਲ ਗਿਆ ਸੀ। ਸੋ ਇਹ ਸਿਚੁਏਸ਼ਨ ਮਤਲਬ ਕੀ ਗਵਰਨਮੈਂਟ ਦੀ ਪਾਲਿਸੀ ਹੈਗੀ ਹੈ, ਕਿਵੇਂ ਉਹ ਹੈਂਡਲ ਕਰ ਰਹੇ ਨੇ, ਡੀਟੇਲਸ ਉਹਨਾਂ ਨੂੰ ਮੈਟਰ ਕਰਦੀਆਂ ਨੇ ਨਹੀਂ ਕਰਦੀਆਂ, ਕਿਸੇ ਨੂੰ ਕੰਸਲਟ ਨਾ ਕਰਨਾ, ਉਹਦੇ ਕੀ ਜਿਹੜੇ ਰਿਜ਼ਲਟ ਨੇ ਉਹ ਨਿਕਲ ਰਹੇ ਨੇ, ਖਾਸ ਤੌਰ ਤੇ ਜੇ ਇਹ ਕਾਨੂੰਨ ਦੀ ਜਾਂ ਇਸ ਲੋਕ ਸਭਾ ਦੇ ਸੈਸ਼ਨ ਦੀ ਗੱਲ ਕਰਨੀ ਹੋਵੇ।
ਅਮਰਵੀਰ ਜੀ, ਦੇਖੋ ਇੰਡੀਆ ਦੇ ਵਿੱਚ ਕਿਹਾ ਜਾਂਦਾ ਕਿ ਡੈਮੋਕ੍ਰੇਸੀ ਆ। ਡੈਮੋਕ੍ਰੇਸੀ ਦਾ ਇੱਕ ਫੰਡਾਮੈਂਟਲ ਆਸਪੈਕਟ ਹੁੰਦਾ ਆ ਕਿ ਵਿਰੋਧੀ ਜਿਹੜੀ ਵਿਚਾਰ ਹੁੰਦੇ ਆ ਉਹਨਾਂ ਨੂੰ ਇੱਕ ਸਪੇਸ ਹੁੰਦੀ ਆ ਬਰਾਬਰ ਦੀ, ਜਿਹਨੂੰ ਅਸੀਂ ਮਤਲਬ ਕਹਿੰਦੇ ਆ ਕਿ ਜਿਹੜੀ ਡੈਮੋਕ੍ਰੈਟਿਕ ਜਿਹੜੀਆਂ ਸੁਸਾਇਟੀਜ਼ ਹੁੰਦੀਆਂ ਨੇ ਉਹਨਾਂ ਦੇ ਵਿੱਚ ਜਿਹੜੇ ਪਾਰਲੀਮੈਂਟਰੀ ਸਿਸਟਮ ਹੁੰਦੇ ਆ ਉਹਦੇ ਵਿੱਚ ਇਲੈਕਟਿਡ ਗਵਰਨਮੈਂਟ ਦੇ ਨਾਲ ਓਪੋਜੀਸ਼ਨ ਦੀ ਵੀ ਬਰਾਬਰ ਥਾਂ ਹੁੰਦੀ ਆ, ਜਿਹੜੀ ਕਿ ਗਵਰਨਮੈਂਟ ਨੂੰ ਹਰ ਗੱਲ ਦੇ ਉੱਤੇ ਕੁਐਸਚਨ ਕਰਦੀ ਆ। ਤਾਂ ਇੰਡੀਆ ਦੇ ਵਿੱਚ ਇਹ ਕੋਈ ਪਹਿਲਾ ਕਾਨੂੰਨ ਨਹੀਂ। ਤੁਸੀਂ ਦੇਖੋ ਕਿ ਖੇਤੀ ਕਾਨੂੰਨ ਸੀ ਜਿਹਦੇ ਵਿੱਚ ਜਿਨ੍ਹਾਂ ਬਾਰੇ ਉਹ ਕਾਨੂੰਨ ਆ ਰਿਹਾ ਸੀ, ਤਾਂ ਨਾ ਉੱਥੇ ਓਪੋਜੀਸ਼ਨ ਦੀ ਗੱਲ ਨੂੰ ਕੰਸੀਡਰ ਕੀਤਾ ਗਿਆ ਤੇ ਨਾ ਜਿਹੜੇ ਸਟੇਕ ਹੋਲਡਰ ਸੀ ਉਸ ਮਸਲੇ ਨਾਲ ਸੰਬੰਧਿਤ ਉਹਨਾਂ ਨੂੰ ਕੰਸੀਡਰ ਕੀਤਾ ਗਿਆ। ਤੇ ਹਾਲ ਕੀ ਹੋਇਆ, ਅਸੀਂ ਦੇਖਿਆ ਕਿ ਵੱਡਾ ਜਿਹੜਾ ਪ੍ਰੋਟੈਸਟ ਆ ਉੱਥੇ ਚੱਲਿਆ ਤੇ ਜਿਸ ਤੋਂ ਬਾਅਦ ਸਰਕਾਰ ਨੂੰ ਕਾਨੂੰਨ ਵਾਪਸ ਲੈਣੇ ਪਏ। ਤੇ ਕਸ਼ਮੀਰ ਦੇ ਮਾਮਲੇ ਦੇ ਵਿੱਚ ਕਸ਼ਮੀਰ ਦੀ ਜਿਹੜੇ ਸਟੇਕ ਹੋਲਡਰ ਸੀ, ਕਸ਼ਮੀਰ ਦੀ ਅਸੈਂਬਲੀ ਸੀ, ਨਾ ਉਹਨਾਂ ਨੂੰ ਕੰਸੀਡਰ ਕੀਤਾ ਗਿਆ ਤੇ ਨਾ ਕਸ਼ਮੀਰ ਦੇ ਲੋਕਾਂ ਨੂੰ ਕੰਸੀਡਰ ਕੀਤਾ ਗਿਆ ਤੇ ਉਹ ਜਿਹੜਾ ਫੈਸਲਾ ਆ ਉਹ ਉੱਥੇ ਬੈਠਿਆਂ ਨੇ ਕੀਤਾ। ਤੇ ਉਹਦੇ ਉੱਤੇ ਅਸੀਂ ਅੱਜ ਤੱਕ ਦੇਖ ਰਹੇ ਹਾਂ ਕਿ ਕਸ਼ਮੀਰੀਆਂ ਨੂੰ ਕਿਵੇਂ ਜ਼ਬਰ ਨਾਲ ਦਬਾਇਆ ਜਾ ਰਿਹਾ। ਤੇ ਇਹੀ ਜਿਹੜਾ ਹੁਣ ਸੇਮ ਜਿਹੜਾ ਇਸ ਵਾਰ ਹੋਇਆ ਕਿ ਓਪੋਜੀਸ਼ਨ ਸਾਰੀ ਬਰਖਾਸਤ ਸੀ ਉੱਥੋਂ ਪਾਰਲੀਮੈਂਟ ਦੇ ਵਿੱਚੋਂ। ਤੇ ਸਿਮਰਨਜੀਤ ਸਿੰਘ ਮਾਨ ਹੋਰੀ ਵੀ ਕਹਿੰਦੇ ਸੀ ਕਿ ਜਦੋਂ ਇਹ ਕਾਨੂੰਨ ਪਾਸ ਹੋਇਆ ਤਾਂ ਮੈਂ ਇਕੱਲਾ ਹੀ ਸੀ ਜਿਹੜਾ ਉੱਥੇ ਖੜ ਕੇ ਦਾ ਵਿਰੋਧ ਕਰ ਰਿਹਾ ਸੀ, ਕਿਉਂਕਿ ਓਪੋਜੀਸ਼ਨ ਤਾਂ ਸਾਰੀ ਬਰਖਾਸਤ ਕੀਤੀ ਹੋਈ ਸੀ ਬਾਕੀ ਦੀ। ਤੇ ਇਹ ਜਿਹੜਾ ਕਾਨੂੰਨ ਆ ਇਹ ਬੇਸਿਕਲੀ ਹੈ ਕੀ ਆ, ਪਹਿਲਾਂ ਇਹ ਸਮਝਣਾ ਜ਼ਰੂਰੀ ਆ। ਇੱਕ ਕੁਛ ਜ਼ਿਆਦਾ ਨਹੀਂ ਇਹਦੇ 'ਚ, ਮਤਲਬ ਅਸੀਂ ਕਹੀਏ ਵੀ ਇੰਡੀਅਨ ਪਿਨਲ ਕੋਡ ਮਤਲਬ ਜਿਹੜਾ ਅੰਗਰੇਜ਼ਾਂ ਨੇ ਉੱਥੇ ਕਾਨੂੰਨੀ ਜਿਹੜਾ ਨਿਜ਼ਾਮ ਐਸਟੈਬਲਿਸ਼ ਕੀਤਾ ਸੀ ਉਹਦੇ ਵਿੱਚ ਉਹਨਾਂ ਨੇ ਆਪਣੇ ਨਾਂ ਦਿੱਤੇ ਸੀ ਉਹਨੂੰ, ਜਿਹਦੇ 'ਚ ਇੰਡੀਅਨ ਪਿਨਲ ਕੋਡ IPC ਜਿਹੜਾ ਆ 1860 ਤੇ ਦਾ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ CRPC 1973 ਐਂਡ ਦਾ ਇੰਡੀਅਨ ਐਵੀਡੈਂਸ ਐਕਟ 1872। ਉਹਨੂੰ ਇਹਨਾਂ ਨੇ ਹੁਣ ਜਿਹੜਾ ਇੱਕ ਨਵਾਂ ਬੁਖਾਰ ਚੜਿਆ ਹੋਇਆ ਜਿਹੜੀ ਹਿੰਦੂਤਵ ਦੀ ਸਰਕਾਰ ਆ ਉਹਨੂੰ ਕਿ ਜੀ ਨਾਮ ਬਦਲੀ ਕਰਨਾ, ਅਸੀਂ ਇੰਡੀਆ ਤੋਂ ਭਾਰਤ ਰੱਖਣਾ ਆ। ਤੇ ਉਸੇ ਦੇ ਵਿੱਚ ਇੱਕ ਤਾਂ ਇਹਨਾਂ ਨੇ ਕੀਤਾ ਵੀ ਜਿਹੜੇ ਸਾਰੇ ਕਾਨੂੰਨ ਸੀ ਉਹਨਾਂ ਦੇ ਨਾਮ ਹਿੰਦੀ 'ਚ ਰੱਖੇ ਆ ਤੇ ਨਾਲ ਭਾਰਤ ਜੋੜਿਆ ਇੰਡੀਆ ਦੀ ਥਾਂ ਤੇ ਉਹਨਾਂ ਦੇ ਨਾਂ ਰੱਖਤੇ ਭਾਰਤੀ ਨਿਆਏ ਸੈਕਿੰਡ ਸੰਹਿਤਾ ਬਿੱਲ 2023 ਤੇ IPC ਦਾ, CRPC ਦਾ ਰੱਖਤਾ ਭਾਰਤੀ ਨਾਗਰਿਕ ਸੁਰੱਖਿਆ ਸੈਕਿੰਡ ਸੰਹਿਤਾ 2023 ਤੇ ਇੰਡੀਅਨ ਐਵੀਡੈਂਸ ਐਕਟ ਦਾ ਰੱਖਤਾ ਭਾਰਤੀ ਸਾਕਸ਼ੀ ਸੈਕਿੰਡ ਬਿੱਲ 2023। ਤਾਂ ਉਹੀ ਜਿਹੜੀ ਪਹਿਲੀ ਗੱਲ ਤਾਂ ਇਹ ਵੀ ਨਾਮਕਰਨ ਆਪਣੇ ਆਪ 'ਚ ਤਾਂ ਜਿਵੇਂ ਜਿੱਥੇ ਕੋਈ ਗਲੀਆਂ ਦੇ ਨਾਮ ਕਿਸੇ ਮੁਸਲਿਮ ਬੰਦੇ ਦੇ ਨਾਂ ਤੇ ਸੀ ਤੇ ਉਹਨਾਂ ਦੇ ਕਿਵੇਂ ਉਹ ਹਿੰਦੂਕਰਨ ਕਰ ਰਹੇ ਆ, ਹਰ ਚੀਜ਼ ਦਾ ਹਿੰਦੂਕਰਨ ਜਿਹੜੀ ਹਿੰਦੁਸਤਾਨ ਵਾਲੀ ਜਿਹੜੀ ਸਾਰੀ ਉਹ ਨੀਤੀ ਆ ਉਹ ਇਹਨਾਂ ਕਾਨੂੰਨਾਂ ਦੀ ਜਿਹੜੀ ਇਹ ਸਾਰੀ ਪੋਲਿਸੀ ਆ ਉਹਦੇ 'ਚ ਵੀ ਸਾਨੂੰ ਨਜ਼ਰ ਆ ਰਹੀ ਆ। ਤੇ ਇਸ ਤੋਂ ਬਾਅਦ ਜਿਹੜੀ ਅਗਲੀ ਗੱਲ ਆ ਵੀ ਹੋਰ ਜਿਹੜਾ ਇਹ IPC ਦੇ ਵਿੱਚ ਇਹਨਾਂ ਨੇ ਚੇਂਜਿਸ ਕੀਤੀਆਂ ਨੇ, ਅਮੈਂਡਮੈਂਟਸ ਕੀਤੀਆਂ ਨੇ। ਜੇ ਅਸੀਂ ਕਹੀਏ ਵੀ ਸਿੱਖਾਂ ਦੇ ਸੰਦਰਭ ਤੋਂ ਦੇਖਣਾ ਤਾਂ ਉਹ ਕੋਈ ਬਹੁਤਾ ਫਰਕ ਨਹੀਂ, ਵੀ ਉਹ ਪਹਿਲਾਂ ਵੀ ਬੜੇ ਕਰੂਅਲ ਸੀ ਕਿਉਂਕਿ ਅੰਗਰੇਜ਼ਾਂ ਦੇ ਲਈ ਜਿਹੜੇ ਇੱਥੇ ਇਹ ਜਿਹੜੇ ਕਾਨੂੰਨ ਸੀ ਉਹ ਟੂਲ ਸੀ ਜਿਹੜੇ ਆਪਣੀ ਜਿਹੜਾ ਕਲੋਨੀਅਲ ਰਜੀਮ ਆ ਉਹਨੂੰ ਐਸਟੈਬਲਿਸ਼ ਰੱਖਣ ਦੇ। ਤੇ ਅੱਜ ਪੰਜਾਬ ਜਿਹੜਾ ਆ ਉਹ ਇੰਡੀਆ ਲਈ ਵੀ ਇੱਕ ਕੋਲੋਨੀ ਆ, ਤਾਂ ਉਹਦੇ ਵਿੱਚ ਉਹ ਭਾਵੇਂ ਉਹ IPC ਸੀ ਭਾਵੇਂ ਉਹ ਹੁਣ ਭਾਰਤੀ ਸੰਹਿਤਾ ਹੋ ਗਿਆ, ਉਹਦਾ ਕੋਈ ਫਰਕ ਨਹੀਂ ਪੈਂਦਾ। ਵੀ ਜੇ ਅਸੀਂ ਦੇਖਣਾ ਹੋਵੇ ਤਾਂ ਉਸੇ ਤਰ੍ਹਾਂ ਜਿਹੜੇ ਉਹ ਬਲਕਿ ਮਤਲਬ ਕਾਨੂੰਨਾਂ ਦੇ ਵਿੱਚ ਜਿਹੜਾ ਟੈਰਰਿਜ਼ਮ ਦੀ ਡੈਫੀਨੇਸ਼ਨ ਆ ਉਹ ਹੁਣ ਪਹਿਲਾਂ IPC ਦੇ ਵਿੱਚ ਕੁਛ ਵੱਖਰੀ ਸੀ, ਉਹ ਹੁਣ ਜਿਹੜੀ ਇਹਨਾਂ ਨੇ ਭਾਰਤੀ ਸੰਹਿਤਾ ਆ ਉਹਦੇ ਵਿੱਚ ਬਿਲਕੁਲ UAPA ਜਿਹੜਾ ਕਾਨੂੰਨ ਆ ਇਹਨਾਂ ਦਾ ਜਿਹੜਾ ਪਹਿਲਾਂ ਹੀ ਡਰੈਕੋਨੀਅਨ ਕਾਨੂੰਨ ਆ ਉਹ ਜਿਹੜੀ ਉਹਦੇ ਵਿੱਚ ਟੈਰਰਿਜ਼ਮ ਦੀ ਡੈਫੀਨੇਸ਼ਨ ਆ ਉਹਨੂੰ ਇਹਨਾਂ ਨੇ ਇਹਦੇ ਨਾਲ ਜੋੜਤਾ। ਤਾਂ ਜਿਹੜਾ ਇਹ ਸਾਰਾ ਰੌਲਾ ਪਿਆ ਮਤਲਬ ਉਹ ਪਿਆ ਜਿਹੜੇ ਟਰੱਕਰਸ ਦੇ ਮਾਮਲੇ ਦੇ ਉੱਤੇ। ਤਾਂ ਟਰੱਕਰਸ ਦੇ ਮਾਮਲੇ ਦੇ ਉੱਤੇ ਮੈਂ ਮਤਲਬ ਜ਼ਰੂਰ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹਦੇ ਵਿੱਚ ਇਹ ਸੀ ਕਿ ਤੁਸੀਂ ਜਿਵੇਂ ਦੱਸਤਾ ਕਿ 10 ਸਾਲ ਤੱਕ ਦੀ ਸਜ਼ਾ ਤੇ 7 ਲੱਖ ਤੱਕ ਦਾ ਜੁਰਮਾਨਾ ਜਿਹੜਾ ਆ, ਪਹਿਲਾਂ 2 ਸਾਲ ਤੱਕ ਦੀ ਸਜ਼ਾ ਦੀ ਪ੍ਰੋਵੀਜ਼ਨ ਸੀ। ਉਹ ਵੀ ਮਤਲਬ ਇਹ ਹੁੰਦਾ ਸੀ ਕਿ ਮਤਲਬ ਫਿਰ ਕੇਸ ਚੱਲਦਾ ਸੀ, ਕਈ ਵਾਰ ਕਸੂਰ ਹੈ ਜਾਂ ਨਹੀਂ ਹੈ ਉਹਦੇ 'ਚ ਕਾਫੀ ਜਿਹੜੀਆਂ ਚੀਜ਼ਾਂ ਹੈਗੀਆਂ ਸੀ। ਪਰ ਹੁਣ ਇਹਨਾਂ ਨੇ ਕਰਤਾ ਵੀ 10 ਸਾਲ ਤੱਕ ਸਜ਼ਾ ਹੋ ਸਕਦੀ ਹੈ ਤੇ 7 ਲੱਖ ਤੱਕ ਜੁਰਮਾਨਾ। ਤੇ ਜੇ ਤੁਸੀਂ ਮਤਲਬ ਬੰਦੇ ਦੇ ਨਾਲ ਐਕਸੀਡੈਂਟ ਹੁੰਦਾ ਆ ਤੇ ਉਹਦੀ ਇਨਫੋਰਮੇਸ਼ਨ ਪੁਲਿਸ ਨੂੰ ਨਹੀਂ ਦਿੰਦਾ ਤਾਂ ਹਿੱਟ ਐਂਡ ਰਨ ਦਾ ਜਿਹੜਾ ਸਾਰਾ ਮਾਮਲਾ ਬਣਦਾ। ਤੇ ਜਿਹੜੇ ਟਰੱਕਰ ਸੀ ਉਹਨਾਂ ਦਾ ਇਹ ਕਹਿਣਾ ਸੀ ਕਿ ਇਹਦੇ ਵਿੱਚ ਜਿਹੜੀ ਸਰਕਾਰ ਆ ਉਹਨੇ ਕੰਸੀਡਰ ਨਹੀਂ ਕੀਤਾ ਵੀ ਜਿਹੜੀਆਂ ਉੱਥੇ ਇਨਫਰਾਸਟਰਕਚਰ ਆ ਉਹ ਕਿਹੋ ਜਿਹਾ ਆ। ਤੇ ਹੁਣ ਕਿਉਂਕਿ ਜਿਹੜੀ ਇਹ ਸਾਰੀ ਅਸੀਂ ਦੇਖਦੇ ਹਾਂ ਵੀ ਇੱਥੇ ਵੈਸਟਰਨ ਕੰਟਰੀਜ਼ ਦੇ ਵਿੱਚ ਜਿਹੜੇ ਨਿਯਮ ਆ ਉਹ ਕਾਫੀ ਸਖਤ ਹੈਗੇ ਆ।
ਖਾਸ ਤੌਰ ਤੇ ਐਕਸੀਡੈਂਟਸ ਵਾਲੇ ਮਾਮਲੇ ਨੂੰ ਲੈ ਕੇ। ਪਰ ਉਹ ਜਿਹੜੇ ਆ ਉਹਨਾਂ ਦਾ ਇਨਫਰਾਸਟ੍ਰਕਚਰ ਵੀ ਉਨਾ ਹੀ ਡਿਵੈਲਪ ਆ। ਉੱਥੇ ਸਿਰਫ ਇੰਡੀਆ ਦੇ ਵਿੱਚ ਇਹ ਗੱਲ ਕੀਤੀ ਜਾਂਦੀ ਆ ਕਿ ਭਾਵੇਂ ਜੇ ਐਕਸੀਡੈਂਟ ਹੋ ਜੇ ਵੱਡੀ ਗੱਡੀ ਵਾਲੇ ਦਾ ਛੋਟੀ ਗੱਡੀ ਵਾਲੇ ਦੇ ਨਾਲ, ਤਾਂ ਇਹ ਨਹੀਂ ਕਿ ਗੱਡੀ ਪਿੱਛੋਂ ਆ ਕੇ ਵੱਜੀ ਹੈ ਛੋਟੀ ਜਾਂ ਕਿੱਧਰੋਂ ਆ ਕੇ ਵੱਜੀ ਹੈ, ਬਸ ਕਸੂਰ ਵੱਡੀ ਗੱਡੀ ਵਾਲੇ ਦਾ ਵੀ ਉਹ ਉੱਥੇ ਤੈਅ ਮਤਲਬ ਮੰਨਿਆ ਜਾਂਦਾ ਹਨਾ। ਵੀ ਉਹ ਤਾਂ ਜਿਹੜਾ PTI ਦੇ ਨਾਲ ਇੰਟਰਵਿਊ ਕਰਦੇ ਆ, ਜਿਹੜੇ ਟਰਾਂਸਪੋਰਟ ਕਮੇਟੀ ਆ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਦੀ, ਜਿਹੜੇ ਉਹਦੇ ਚੇਅਰਮੈਨ ਨੇ, ਉਹਨਾਂ ਨੇ ਗੱਲ ਕਹੀ ਆ। ਉਹ ਕਹਿੰਦੇ ਬਿਫੋਰ ਇੰਟਰੋਡਿਊਸਿੰਗ stringent provisions in hit and run accident cases akin to laws in other countries, the government should prioritize improving road and transportation systems similar to those seen in foreign nations. ਉਹ ਕਹਿੰਦਾ ਪਹਿਲਾਂ ਤੁਸੀਂ ਆਪਣਾ ਇਨਫਰਾਸਟ੍ਰਕਚਰ ਤਾਂ ਉਹਨਾਂ ਕੁ ਡਿਵੈਲਪ ਕਰ ਲਓ, ਆਪਣਾ ਸਿਸਟਮ ਤਾਂ ਉਹਨਾਂ ਕੁ ਡਿਵੈਲਪ ਕਰ ਲਓ ਕਿ ਤੁਹਾਨੂੰ ਜਿਹੜਾ ਆ ਤੁਸੀਂ ਹੋਰਾਂ ਦੀ ਰੀਸ ਕਰਨ ਲੱਗੇ, ਤੁਸੀਂ ਉਸ ਪੱਧਰ ਤੇ ਬਿਨਾਂ ਜਿਹੜੇ ਸਟੇਕ ਹੋਲਡਰ ਆ ਉਹਨਾਂ ਨੂੰ ਕੰਸੀਡਰ ਕੀਤਿਆ, ਬਿਨਾਂ ਓਪੋਜੀਸ਼ਨ ਦੀ ਗੱਲ ਸੁਣਿਆ, ਤੁਸੀਂ ਕਾਨੂੰਨ ਪਾਸ ਕਰਤਾ। ਤੇ ਤੁਸੀਂ ਮਤਲਬ ਤੁਹਾਡਾ ਇਨਫਰਾਸਟ੍ਰਕਚਰ ਤਾਂ ਇਹ ਨਹੀਂ ਕਿ ਤੁਸੀਂ ਕਹਿੰਦੇ ਪੁਲਿਸ ਨੂੰ ਦੱਸੋ। ਪੁਲਿਸ ਦਾ ਤਾਂ ਇਹ ਹਾਲ ਆ ਕਿ ਉੱਥੇ ਬੰਦਾ ਮਰਨ ਤੋਂ ਬਾਅਦ ਬੰਦਾ ਜਿਹੜਾ ਉਹਦਾ ਸੰਸਕਾਰ ਹੋ ਜਾਂਦਾ, ਫੇਰ ਪੁਲਿਸ ਜਾ ਕੇ ਕਿਤੇ ਪਹੁੰਚਦੀ ਆ। ਮਤਲਬ ਤੁਸੀਂ ਤਾਂ ਉਹਨਾਂ ਦਾ ਇਹ ਹੈ ਵੀ ਇਹ ਜਿਹੜਾ ਮਤਲਬ ਜਿਹੜਾ ਗੁੱਸਾ ਟਰਾਂਸਪੋਰਟਰਸ ਦਾ ਨਿਕਲਿਆ ਸੜਕਾਂ ਦੇ ਉੱਤੇ, ਇਸੇ ਕਰਕੇ ਸੀ ਵੀ ਜਿਹੜਾ ਕੋਈ ਟਰੱਕ ਚਲਾਉਂਦਾ ਉਹ ਮਹੀਨੇ ਦਾ ਮਸੀਂ ਆਪਣੇ ਗੁਜ਼ਾਰੇ ਜੋਗਾ 3000 ਰੁਪਏ ਦੇ ਕਰੀਬ 3, 4, 5000 ਜਾਂ 6000 ਜਿਹੜਾ ਆ ਉਹ ਘਰ ਲੈ ਕੇ ਜਾਂਦਾ ਹੈ। ਤੇ ਉਹਦੇ ਵਿੱਚ ਤੁਸੀਂ ਮਤਲਬ ਇੰਨਾ ਜਿਹੜਾ ਸਖਤ ਕਾਨੂੰਨ ਉਹਦੇ ਤੇ ਲਿਆ ਰਹੇ ਹੋ ਵੀ 10 ਲੱਖ ਤੱਕ ਦਾ 7 ਲੱਖ ਤੱਕ ਦਾ ਜੁਰਮਾਨਾ ਦੇਵੇ ਤੇ 10 ਸਾਲ ਤੱਕ ਦੀ ਸਜ਼ਾ। ਤੇ ਇਹ ਨਹੀਂ ਪਤਾ ਕਿ ਕੋਈ ਬੰਦਾ ਵੈਸੇ ਹੀ ਆਪਣੀ ਗੱਡੀ ਨਾਲ ਮਾਰ ਕੇ ਤੇ ਕਿਸੇ ਨਾਲ ਮਤਲਬ ਕਈ ਵਾਰ ਹੁੰਦਾ ਦੁਸ਼ਮਣੀ ਹੁੰਦੀ ਹੈ ਜਾਂ ਕੁਛ ਹੁੰਦਾ, ਤੇ ਉਹ ਟਰੱਕਰ ਤਾਂ ਵਿਚਾਰਾ ਰਗੜਿਆ ਗਿਆ ਡਰਾਈਵਰ ਜੀ। ਤਾਂ ਇਹ ਇਸ ਕਰਕੇ ਜਿਹੜਾ ਮਤਲਬ ਇਹ ਗੁੱਸਾ ਸੀ ਇਹ ਉਹਨਾਂ ਦਾ ਬਿਲਕੁਲ ਜਾਇਜ਼ ਸੀ ਜਿਹੜਾ ਉਹ ਸੜਕਾਂ ਤੇ ਉਤਰਿਆ। ਤੇ ਫਿਰ ਜਿਹੜੀ ਇੰਡੀਅਨ ਗਵਰਨਮੈਂਟ ਜਿਹੜੀ ਕਿ ਦੁਨੀਆ ਦੇ ਵਿੱਚ ਦਾਅਵਾ ਕਰਦੀ ਆ ਕਿ ਅਸੀਂ ਦੁਨੀਆ ਦਾ ਐਡਾ ਜਿਹੜਾ ਵਿਕਸਿਤ ਮੁਲਕ ਬਣ ਗਏ ਆ, ਤਾਂ ਇਹ ਵੀ ਇੱਕ ਸਾਹਮਣੇ ਆ ਗਿਆ ਕਿ ਜੇ ਕਿਤੇ ਬਾਈ ਚਾਂਸ ਜੰਗ ਵਰਗੇ ਮਾਹੌਲ ਦੇ ਵਿੱਚ ਇੰਡੀਆ ਦੀ ਜਿਹੜੀ ਸਾਰਾ ਸਿਸਟਮ ਆ ਉਹ ਕਿਵੇਂ ਉਹਨੂੰ ਮਤਲਬ ਸਹਿ ਨਹੀਂ ਸਕਦਾ। ਤੁਸੀਂ ਦੇਖੋ ਵੀ ਇੱਕ ਦਿਨ ਦੀ ਸਟ੍ਰਾਈਕ ਸੀ ਟਰੱਕਰਸ ਦੀ ਤੇ ਲੋਕਾਂ ਦੀਆਂ ਲਾਈਨਾਂ ਲੱਗ ਗਈਆਂ ਪੈਟਰੋਲ ਪੰਪਾਂ ਦੇ ਉੱਤੇ ਵੀ ਇੰਨੀ ਉੱਥੇ ਮਾਰ ਧਾੜ ਮੱਚੀ ਆ। ਤੇ ਜੇ ਕਿਤੇ ਕੋਈ ਐਮਰਜੈਂਸੀ ਸਿਚੁਏਸ਼ਨ ਬਣ ਜੇ ਤਾਂ ਉਹ ਅਸੀਂ ਐਮਰਜੈਂਸੀ ਸਿਚੁਏਸ਼ਨ ਦੇਖੀ ਜਦੋਂ ਕੋਵਿਡ ਆਇਆ ਸੀ। ਵੀ ਕੋਵਿਡ ਦੇ ਟਾਈਮ ਮਤਲਬ ਦੁਨੀਆ ਨੇ ਇੰਡੀਆ ਦਾ ਮਜ਼ਾਕ ਉਡਾਇਆ, ਜਿਹੜਾ ਦੁਨੀਆ ਦੇ ਵਿੱਚ ਵਿਸ਼ਵ ਗੁਰੂ ਬਣਨ ਦੀ ਗੱਲ ਕਰਦਾ, ਵੀ ਲੋਕ ਹਜ਼ਾਰਾਂ ਮੀਲ ਤੁਰ ਕੇ ਗਏ ਆ। ਜਿਹੜੀ ਹਿੰਦੀ ਬੈਲਟ ਦੇ ਲੋਕ ਨੇ ਜਿਹੜੇ ਹੋਰ ਸੂਬਿਆਂ 'ਚ ਖਾਸ ਤੌਰ ਤੇ ਪੰਜਾਬ ਜਾਂ ਇੱਧਰ ਆ ਕੇ ਦਿਹਾੜੀਆਂ ਕਰਦੇ ਆ, ਉਹ ਮਤਲਬ ਸਰਕਾਰ ਜਿਹੜੀ ਆ ਉਹਨਾਂ ਦੀ ਟਰਾਂਸਪੋਰਟ ਤੱਕ ਦੀ ਫੈਸਿਲਿਟੀ ਅਵੇਲੇਬਲ ਨਹੀਂ ਕਰਵਾ ਸਕੀ। ਤੇ ਕਿਵੇਂ ਉੱਥੇ ਕਿੰਨੇ ਲੋਕਾਂ ਦੀ ਮੌਤ ਹੋਈ ਆ, ਕਿੰਨੇ ਲੋਕ ਕਿਹਨਾਂ ਹਾਲਾਤਾਂ ਦੇ ਵਿੱਚ ਮਤਲਬ ਸਰਕਾਰ ਲੋਕਾਂ ਨੂੰ ਫੂਡ ਤੱਕ ਪ੍ਰੋਵਾਈਡ ਨਹੀਂ ਸੀ ਕਰ ਪਾ ਰਹੀ। ਸਿੱਖਾਂ ਨੇ ਉੱਥੇ ਲੰਗਰ ਲਾਏ, ਮਤਲਬ ਲੋਕਾਂ ਨੂੰ ਆਕਸੀਜਨ ਦੇ ਸਿਲੰਡਰ ਤੱਕ ਨਹੀਂ ਸੀ ਪ੍ਰੋਵਾਈਡ ਹੋ ਪਾ ਰਹੇ ਜਿਹੜੇ ਸਿੱਖਾਂ ਨੇ ਉੱਥੇ ਲੰਗਰ ਲਾਏ ਆ। ਮਤਲਬ ਜਿਹੜੀ ਗਵਰਨਮੈਂਟ ਜਿਹੜੀ ਆ ਜਿਹੜੇ ਇਹ ਦਾਅਵੇ ਕਰਦੇ ਆ ਅਸੀਂ ਵਿਸ਼ਵ ਗੁਰੂ ਬਣ ਜਾ ਰਹੇ ਹਾਂ, ਸਾਡੀ ਜਿਹੜੀ ਡਿਵੈਲਪਮੈਂਟ ਇੰਨੀ ਜ਼ਿਆਦਾ ਹੋ ਗਈ ਆ, ਜਦੋਂ ਵੀ ਕੋਈ ਐਮਰਜੈਂਸੀ ਸਿਚੁਏਸ਼ਨ ਪੈਂਦੀ ਆ ਤਾਂ ਇਹਨਾਂ ਦਾ ਭਾਂਡਾ ਉੱਥੇ ਹੀ ਜਿਹੜਾ ਫੁੱਟ ਜਾਂਦਾ ਆ। ਤੇ ਉਹ ਅਸੀਂ ਆਪ ਹੀ ਹੁਣ ਦੇਖਿਆ ਵੀ ਇੱਕ ਦਿਨ ਤੁਹਾਨੂੰ ਜੇ ਟਰੱਕਰਸ ਨੇ ਤੁਹਾਡੇ ਨਾਲ ਹੜਤਾਲ ਕਰਤੀ ਤਾਂ ਤੁਹਾਡੇ ਗੈਸ ਸਟੇਸ਼ਨਸ ਦੇ ਉੱਤੇ ਗੈਸ ਨਹੀਂ ਸੀ ਲੋਕਾਂ ਲਈ। ਤੇ ਜੇ ਕਿਤੇ ਤੁਹਾਨੂੰ ਐਮਰਜੈਂਸੀ ਸਿਚੁਏਸ਼ਨ ਤੁਹਾਡੀ ਕਿਤੇ ਜੰਗ ਲੱਗ ਜੇ ਕਿਸੇ ਮੁਲਕ ਦੇ ਨਾਲ ਤਾਂ ਉੱਥੇ ਤੁਸੀਂ ਕੀ ਕਰੋਗੇ? ਤਾਂ ਇਹ ਹੈ ਵੀ ਇਹ ਦਮਗਜੇ ਵੱਡੇ ਮਾਰਦੇ ਆ, ਪਰ ਇਹਨਾਂ ਕੋਲ ਕੱਢਣ ਪਾਉਣ ਨੂੰ ਕੁਛ ਨਹੀਂ ਆ। ਵੀ ਉਹ ਅਸੀਂ ਇਹਨਾਂ ਦੇ ਜਦੋਂ ਵੀ ਕੋਈ ਹਾਲਾਤ ਬਣਦੇ ਆ ਤਾਂ ਉਹ ਦੇਖ ਲੈਂਦੇ ਆ। ਤੇ ਜਿਹੜਾ ਰਾਕੇਸ਼ ਟਕੈਤ ਦਾ ਇੱਕ ਬਿਆਨ ਆ ਉਹ ਬੜਾ ਇੰਪੋਰਟੈਂਟ ਆ ਇਸ ਮਾਮਲੇ ਦੇ ਵਿੱਚ। ਰਾਕੇਸ਼ ਟਕੈਤ ਜਿਹੜੇ ਕਿਸਾਨ ਆਗੂ ਆ ਉਹਨਾਂ ਨੇ ਗੱਲ ਕਹੀ ਆ ਕਿ extending support to the truck drivers protest, Bharatiya Kisan Union spokesperson Rakesh Tikait said that when laws are formulated without any consultation with the stakeholders, they face opposition in the form of protests. He also dubbed the stringent provisions in the BNS for hit and run cases as Kala Kanoon. Either the mob will kill him or the law will kill him. If something is done without consultation, it was bound to face opposition. We are all with them, transporters. The union is with them because these peoples belong to families of villagers, farmers, tribals, the poor who work far away from their homes to earn a livelihood. ਉਹਨਾਂ ਦਾ ਮਤਲਬ ਇਹ ਆ ਵੀ ਉਹ ਕਹਿੰਦੇ ਵੀ ਜਿਹੜੇ ਛੋਟੇ ਮਤਲਬ ਗਰੀਬ ਤਬਕਾ ਆ ਜਿਹੜੇ ਟਰਾਂਸਪੋਰਟਰ ਹੁੰਦੇ ਆ, ਡਰਾਈਵਰ ਹੁੰਦੇ ਆ, ਵੀ ਉਹਨਾਂ ਦੇ ਬਾਰੇ ਤੁਸੀਂ ਜਿਹੜਾ ਇਸ ਤਰ੍ਹਾਂ ਦਾ ਕਾਨੂੰਨ ਬਣਾਤਾ ਵੀ ਤੁਸੀਂ ਕਾਨੂੰਨ ਇਹ ਬਣਾ ਰਹੇ ਹੋ ਵੀ ਜਾਂ ਤਾਂ ਹੁਣ ਕਿਤੇ ਬੰਦਾ ਮਤਲਬ ਅਸੀਂ ਦੇਖਿਆ ਵੀ ਯੂਪੀ ਬਿਹਾਰ ਵਾਲਾ ਏਰੀਆ ਖਾਸ ਤੌਰ ਤੇ ਉੱਥੇ ਆਪਣੇ ਜਿਹੜੇ ਟਰਾਂਸਪੋਰਟਰ ਆਪਣੇ ਪੰਜਾਬ ਤੋਂ ਬਹੁਤ ਲੋਕ ਟਰਾਂਸਪੋਰਟ ਦਾ ਕੰਮ ਕਰਦੇ ਆ, ਉਹ ਜਾਂਦੇ ਆ ਤਾਂ ਕੋਈ ਮੋਟਰਸਾਈਕਲ ਵਾਲਾ ਜਿਹਦਾ ਲਾਇਸੈਂਸ ਵੀ ਜਿਹਦੇ ਕੋਲ ਨਹੀਂ ਹੁੰਦਾ, ਮਤਲਬ ਇੰਡੀਆ ਦੇ ਵਿੱਚ ਦੇਖਦੇ ਆ ਵੀ ਇੱਥੇ ਤਾਂ ਤੁਸੀਂ ਵੈਸਟਰਨ ਕੰਟਰੀਜ਼ ਦੇ ਵਿੱਚ ਬਿਨਾਂ ਲਾਇਸੈਂਸ ਤੋਂ ਸੜਕ ਤੇ ਨਹੀਂ ਚੱਲ ਸਕਦੇ ਹੋ, ਪਰ ਉੱਥੇ ਪੁੱਛਦਾ ਕੌਣ ਆ? ਉੱਥੇ ਮਤਲਬ ਉਹਨਾਂ ਏਰੀਆਜ਼ ਦੇ ਵਿੱਚ
ਹੁਣ ਕੋਈ ਆ ਕੇ ਮੋਟਰਸਾਈਕਲ ਦੇ ਉੱਤੇ ਬਿਨਾਂ ਲਾਇਸੈਂਸ ਤੋਂ ਕੋਈ ਨਿਆਣਾ ਉਹਨਾਂ ਦਾ ਉਹ ਗੱਡੀ 'ਚ ਵੱਜਦਾ ਆ, ਤੇ ਜੇ ਉੱਥੇ ਡਰਾਈਵਰ ਖੜ ਜਾਂਦਾ ਤਾਂ ਉਹਨੂੰ ਉੱਥੇ ਭੀੜ, ਮਤਲਬ ਉੱਥੇ ਤਾਂ ਮੋਬ ਕਲਚਰ ਆ ਨਾ ਜੀ, ਭੀੜ ਜਿਹੜੀ ਆ ਉਹ ਉਹਨੂੰ ਮਾਰਨ ਤੇ ਉਤਾਰੂ ਹੋ ਜਾਂਦੀ ਆ, ਤੇ ਜਾਂ ਤਾਂ ਉਹ ਫਿਰ ਭੀੜ ਦੇ ਹੱਥੋਂ ਮਰ ਜੇ, ਤੇ ਜੇ ਉਹ ਉੱਥੋਂ ਨਿਕਲ ਜਾਂਦਾ ਤੇ ਫਿਰ ਸਰਕਾਰ ਨੇ ਆਹ ਕਾਨੂੰਨ ਲਿਆਤਾ ਵੀ ਹਾਂ ਤੁਸੀਂ ਬੰਦਾ ਮਾਰ ਕੇ ਦੇਖੋ ਤੇ ਭੱਜ ਗਏ ਹੋ ਤੇ ਫਿਰ ਤੁਹਾਨੂੰ ਤੁਸੀਂ 10 ਸਾਲ ਤੱਕ ਜੇਲ੍ਹ 'ਚ ਤੇ 7 ਲੱਖ ਜੁਰਮਾਨਾ ਦਿਓ। ਤਾਂ ਮਸਲਾ ਇਹ ਹੈ ਵੀ ਫਿਰ ਡਰਾਈਵਰ ਕੀ ਕਰੇ। ਤਾਂ ਇਹਦੇ 'ਚ ਇੱਕ ਹੋਰ ਪਹਿਲੂ ਬੜਾ ਸਾਹਮਣੇ ਆ ਰਿਹਾ ਵੀ ਜਿਹੜੇ ਸਰਕਾਰ ਇਹ ਕਾਨੂੰਨ ਬਣਾ ਰਹੀ ਹੈ, ਜਿਵੇਂ ਖੇਤੀ ਕਾਨੂੰਨ ਲਿਆਂਦੇ ਸੀ, ਤਾਂ ਖੇਤੀ ਕਾਨੂੰਨਾਂ ਦੇ ਵਿੱਚ ਜਿਹੜੀ ਧਾਰਨਾ ਸੀ ਉਹ ਇਹੀ ਸੀ ਕਿ ਜਿਹੜਾ ਛੋਟੀ ਕਿਸਾਨੀ ਆ ਉਹਨੂੰ ਕਿਸਾਨੀ ਚੋਂ ਕੱਢ ਕੇ ਤੇ ਜਿਹੜਾ ਕਿਸਾਨੀ ਸੈਕਟਰ ਆ, ਜਿਹੜੀ ਖੇਤੀਬਾੜੀ ਸੈਕਟਰ ਆ, ਉਹਨੂੰ ਵੱਡੇ ਕਾਰਪੋਰੇਟ ਦੇ ਹੱਥ 'ਚ ਦੇਣਾ। ਤਾਂ ਉਸੇ ਤਰੀਕੇ ਦੇ ਨਾਲ ਇਹ ਫਾਰਮੂਲੇਸ਼ਨ ਇਹਨਾਂ ਕਾਨੂੰਨਾਂ ਦੀ ਵੀ ਹੋ ਰਹੀ ਆ ਵੀ ਜਿਹਦੇ ਵਿੱਚ ਜਿਹੜਾ ਛੋਟਾ ਟਰਾਂਸਪੋਰਟਰ ਆ ਉਹਨੂੰ ਲਗਾਤਾਰ ਖਤਮ ਕੀਤਾ ਜਾ ਰਿਹਾ। ਸਿਰਫ ਇਹ ਕਾਨੂੰਨ ਨਹੀਂ, ਇਹ ਤੋਂ ਪਹਿਲਾਂ ਜਿਹੜੀ ਟੈਕਸ ਦੀਆਂ ਨੀਤੀਆਂ ਜਾਂ ਹੋਰ ਸਾਰਾ ਕੁਝ ਮਤਲਬ ਉੱਥੇ ਚੱਲ ਰਿਹਾ ਆ। ਤਾਂ ਤੁਸੀਂ ਦੇਖੋ ਵੀ ਇਹ ਗੱਲ ਕਹਿਣ ਦੀ ਨਹੀਂ, ਪੰਜਾਬ ਦਾ ਇੱਕ ਵੱਡਾ ਹਿੱਸਾ ਜਾਂ ਖੇਤੀਬਾੜੀ ਨਾਲ ਜੁੜਿਆ ਸੀ ਜਾਂ ਉਹ ਟਰਾਂਸਪੋਰਟ ਨਾਲ ਜੁੜਿਆ ਸੀ, ਤੇ ਅੱਜ ਪੰਜਾਬ ਦੀ ਟਰਾਂਸਪੋਰਟ ਦਾ ਬੇਹੱਦ ਬੁਰਾ ਹਾਲ ਹੈ, ਜਿਹਦੇ ਕਰਕੇ ਪੰਜਾਬ ਦੇ ਵਿੱਚੋਂ ਬਹੁਤ ਵੱਡੇ ਪੱਧਰ ਤੇ ਜਿਹੜੀ ਮਾਈਗ੍ਰੇਸ਼ਨ ਹੋ ਰਹੀ ਹੈ। ਉਹਦਾ ਕਾਰਨ ਇਹ ਵੀ ਆ ਵੀ ਜਿੱਥੇ ਸਾਡੀ ਖੇਤੀ ਜਿਹੜੀ ਆ ਉਹਦਾ ਸਰਕਾਰਾਂ ਨੇ ਨੁਕਸਾਨ ਕੀਤਾ ਆਪਣੀ ਨੀਤੀਆਂ ਦੇ ਨਾਲ, ਉੱਥੇ ਸਾਡੀ ਜਿਹੜੀ ਟਰਾਂਸਪੋਰਟ ਇੰਡਸਟਰੀ ਸੀ ਉਹਦਾ ਵੀ ਵੱਡੇ ਪੱਧਰ ਤੇ ਨੁਕਸਾਨ ਕੀਤਾ ਜਿਹਦੇ ਕਰਕੇ ਹੁਣ ਉੱਥੇ ਜਿਹੜਾ ਸਾਡਾ ਕੋਈ ਨੌਜਵਾਨ ਆ ਉਹ ਟਰਾਂਸਪੋਰਟ ਦੇ ਕੰਮ ਦੇ ਵਿੱਚ ਉੱਥੇ ਨਹੀਂ ਪੈਣਾ ਚਾਹੁੰਦਾ, ਉਹਦੇ ਨਾਲੋਂ ਬਜਾਏ ਉਹ ਕਿਸੇ ਅਰਬ ਕੰਟਰੀ ਦੇ ਵਿੱਚ ਜਿੱਥੇ ਭਾਵੇਂ ਕਾਨੂੰਨ ਸਖਤ ਹੋਣ ਜਾਂ ਕੁਛ ਵੀ ਹੋਵੇ, ਉਹ ਉਹਨਾਂ ਮੁਲਕਾਂ ਦੇ ਵਿੱਚ ਜਾ ਕੇ ਕੰਮ ਕਰਨ ਨੂੰ ਤਰਜੀਹ ਦਿੰਦਾ ਆ ਭਾਰਤ ਦੇ ਵਿੱਚ ਜਿਹੜਾ ਆ ਟਰਾਂਸਪੋਰਟ ਦਾ ਕੰਮ ਕਰਨ ਨਾਲ। ਤੇ ਉਹਦੇ ਪਿੱਛੇ ਕਾਰਨ ਇਹ ਆ ਵੀ ਜਿਹੜਾ ਛੋਟਾ ਟਰਾਂਸਪੋਰਟਰ ਆ ਜਿਹਦੇ ਕੋਲ 1 ਜਾਂ 2 ਟਰੱਕ ਆ ਉਹਨਾਂ ਨੂੰ ਖਤਮ ਕਰਕੇ ਤੇ ਜਿਹੜੇ ਅਡਾਨੀ ਜਾਂ ਅੰਬਾਨੀ ਇਹੋ ਜਿਹੇ ਵੱਡੇ ਜਿਹੜੇ ਕਾਰਪੋਰੇਟ ਫੈਮਲੀਜ਼ ਨੇ ਸਾਰਾ ਟਰਾਂਸਪੋਰਟ ਦਾ ਕੰਮ ਉਹਨਾਂ ਦੇ ਹਵਾਲੇ ਕਰਨਾ। ਉਹ ਭਾਵੇਂ ਸੜਕੀ ਟਰਾਂਸਪੋਰਟ ਆਵਾਜਾਈ ਦੇ ਰਾਹੀਂ ਹੋਵੇ, ਭਾਵੇਂ ਉਹ ਰੇਲ ਆਵਾਜਾਈ ਦੇ ਰਾਹੀਂ ਹੋਵੇ। ਅਸੀਂ ਦੇਖਿਆ ਵੀ ਜਿਹੜੀਆਂ ਰੇਲ ਗੱਡੀਆਂ ਵੀ ਹੈ ਜਿਹੜਾ ਕਿ ਪੂਰੀ ਤਰ੍ਹਾਂ ਪਬਲਿਕ ਸੈਕਟਰ ਹੁੰਦਾ ਸੀ ਇੰਡੀਆ 'ਚ ਕਿਸੇ ਟਾਈਮ, ਉਹ ਵੀ ਸਾਰਾ ਅਡਾਨੀ ਨੂੰ ਦੇ ਦਿੱਤਾ। ਮਤਲਬ ਰੇਲ ਗੱਡੀਆਂ ਤੱਕ ਅਡਾਨੀ ਨੂੰ ਜਿਹੜੀਆਂ ਵੇਚੀਆਂ ਆ ਇਹਨਾਂ ਨੇ। ਤਾਂ ਮਤਲਬ ਇਹ ਇੰਡੀਆ ਦੀ ਜਿਹੜੀ ਸਾਰੀ ਪੋਲਿਸੀ ਆ ਉਹ ਇਹੀ ਆ ਵੀ ਇਹ ਜਿਹੜਾ ਛੋਟਾ ਮਾਲਕ ਆ, ਜਿਹੜੀ ਕਿ ਅਸੀਂ ਕਹਿੰਦੇ ਹੁੰਦੇ ਆ ਵੀ ਕੋਈ ਵੀ ਹੋਲਡਿੰਗ ਜਿਹੜੀ ਇੱਕ ਆਮ ਬੰਦੇ ਕੋਲ ਆ, ਉਹਦੇ ਕੋਲੋਂ ਉਹ ਹੋਲਡਿੰਗ ਲੈ ਕੇ ਕਿਸੇ ਵੀ ਤਰ੍ਹਾਂ ਦੀ ਪ੍ਰੋਪਰਟੀ ਦੀ ਹੋਵੇ ਉਹਨੂੰ ਵੱਡੇ ਕਾਰਪੋਰੇਟ ਨੂੰ ਦੇ ਦੇਣਾ, ਤੇ ਆਮ ਜਿਹੜੀ ਲਕਾਈ ਆ ਉਹਨੂੰ ਮਾਲਕ ਤੋਂ ਉਹਨੂੰ ਨੌਕਰ ਬਣਾਉਣਾ। ਕਿਉਂਕਿ ਮਾਲਕ ਦੇ ਉੱਤੇ ਰਾਜ ਕਰਨਾ ਔਖਾ ਹੁੰਦਾ, ਨੌਕਰ ਦੇ ਉੱਤੇ ਰਾਜ ਕਰਨਾ ਸੌਖਾ ਹੁੰਦਾ। ਜਦੋਂ ਜਿਹੜੇ ਲੋਕ ਆ ਉਹਨਾਂ ਦੇ ਕੋਲ ਆਪਣਾ ਕੋਈ ਇੰਡੀਪੈਂਡੈਂਟ ਰਿਸੋਰਸ ਕਮਾਈ ਦਾ ਨਹੀਂ ਰਹਿਣਾ, ਤਾਂ ਉਹ ਲੋਕ ਸਰਕਾਰਾਂ ਦੇ ਨਾਲ ਲੜ ਵੀ ਕਿਵੇਂ ਸਕਦੇ ਆ। ਜਦੋਂ ਉਹ ਲੋਕ ਜਿਹੜੇ ਸਰਕਾਰਾਂ ਦੀਆਂ ਕਠਪੁਤਲੀਆਂ ਕਾਰਪੋਰੇਟ ਫੈਮਲੀਜ਼ ਹੋਣਗੀਆਂ, ਉਹਨਾਂ ਦੇ ਅੰਡਰ ਰਹਿ ਕੇ, ਉਹਨਾਂ ਦੇ ਨੌਕਰ ਰਹਿ ਕੇ, ਜਦੋਂ ਉਹਨਾਂ ਨੂੰ ਪਤਾ ਕਿ ਮੇਰੀ ਮਹੀਨੇ ਦੀ ਤਨਖਾਹ ਜਿਹੜੀ ਇਹਨਾਂ ਪਰਿਵਾਰਾਂ ਤੋਂ, ਇਹਨਾਂ ਕਾਰਪੋਰੇਟ ਫੈਮਲੀਜ਼ ਤੋਂ ਹੋਣੀ ਆ, ਉਹਦੇ ਤੇ ਹੀ ਮੇਰਾ ਨਿਰਵਾਹ ਮੇਰੇ ਪਰਿਵਾਰ ਦਾ ਚੱਲਣਾ, ਤਾਂ ਬੰਦਾ ਰਿਬੈਲੀਅਨ ਕਰ ਹੀ ਨਹੀਂ ਸਕਦਾ। ਮਤਲਬ ਜਿਹੜੀ ਇਹ ਸਾਰੀ ਪੋਲਿਸੀ ਆ, ਜਿਹੜਾ ਇੰਡੀਆ ਦਾ ਨਵਾਂ ਹਿੰਦੂ ਰਾਸ਼ਟਰ ਦਾ ਜਿਹੜਾ ਕਨਸੈਪਟ ਆ ਰਿਹਾ ਹੈ, ਉਹਦੇ ਨਾਲ ਇਹ ਹਿੱਸਾ ਆ। ਕਿਉਂਕਿ ਉਸੇ ਹਿੰਦੂ ਰਾਸ਼ਟਰ ਦੀਆਂ ਅਲਾਈ ਕਾਰਪੋਰੇਟ ਫੈਮਲੀਜ਼ ਨੇ ਜਿਨ੍ਹਾਂ ਨੂੰ ਇਹ ਸਾਰੇ ਰਿਸੋਰਸਿਸ ਜਿਨ੍ਹਾਂ ਦੇ ਕਬਜ਼ੇ ਹੇਠ ਕਰਵਾਏ ਜਾ ਰਹੇ ਆ, ਤੇ ਫਿਰ ਉਹਨਾਂ ਦੇ ਰਾਹੀਂ ਜਿਹੜਾ ਲੋਕਾਂ ਦੇ ਉੱਤੇ ਆਪਣੀ ਗਲਬਾ ਪਾਉਣ ਦੀ ਨੀਤੀ ਹੈ ਜਿਹੜੀ ਉਹਦੇ ਲਈ ਇਹ ਸਾਰੇ ਲੋਜ਼ ਲੈ ਕੇ ਆ ਰਹੀ ਹੈ ਗਵਰਨਮੈਂਟ। ਤੇ ਹਾਲਾਂਕਿ ਇਹ ਜਿਹੜਾ ਪ੍ਰੋਟੈਸਟ ਹੋਇਆ ਉਹ ਤੋਂ ਬਾਅਦ ਅਸੀਂ ਸਾਨੂੰ ਮਿਲਿਆ ਕਿ ਸਰਕਾਰ ਦੇ ਨਾਲ ਗੱਲਬਾਤ ਹੋਈ ਆ, ਉਹ ਤੋਂ ਬਾਅਦ ਇਹ ਸਟ੍ਰਾਈਕ ਵਾਪਸ ਹੋ ਗਈ। ਪਰ ਇਹਦੇ ਵਿੱਚ ਵੀ ਅਸੀਂ ਦੇਖਿਆ ਵੀ ਟਰਾਂਸਪੋਰਟ ਦੇ ਵਿੱਚ ਵੱਡਾ ਹਿੱਸਾ ਪੰਜਾਬ ਦੇ ਲੋਕਾਂ ਦਾ ਵੀ ਹੈਗਾ, ਪਰ ਉਹ ਜਿਹੜੀ ਸਾਰੀਆਂ ਮੀਟਿੰਗਸ ਗਵਰਨਮੈਂਟ ਨਾਲ ਹੋਣਗੀਆਂ ਉਹਦੇ ਵਿੱਚ ਉਹ ਕੋਈ ਸਟੇਕ ਹੋਲਡਰ ਨਹੀਂ ਆ। ਤੇ ਜਿਹੋ ਜਿਹਾ ਹਾਲ ਸਾਡੀ ਕਿਸਾਨ ਮੂਵਮੈਂਟ ਦਾ ਹੋਇਆ ਵੀ ਅੱਜ ਹੁਣ ਕਿਸਾਨ ਫੇਰ ਮੁੜ ਕੇ ਕਹਿ ਰਹੇ ਆ ਜਨਵਰੀ ਮਹੀਨੇ ਦੇ ਵਿੱਚ ਜੀ ਅਸੀਂ ਫੇਰ ਦੁਬਾਰਾ ਦਿੱਲੀ ਨੂੰ ਕੂਚ ਕਰਾਂਗੇ, ਤੇ ਉਹ ਸਾਰਾ ਉੱਥੇ ਕਰਾ ਕੇ ਤੇ ਹੁਣ ਉਹੀ ਹਾਲ ਇਹਨਾਂ ਕਾਨੂੰਨਾਂ 'ਚ ਹੋਣਾ ਵੀ ਸਰਕਾਰ ਭਾਵੇਂ ਸਿੱਧੇ ਭਾਵੇਂ ਟੇਢੇ ਢੰਗ ਦੇ ਨਾਲ ਜਿਹੜੀ ਮਤਲਬ ਉਹਦੀ ਇੱਕ ਪੋਲਿਸੀ ਆ ਵੀ ਜਿਹੜੀ ਲੋਕਾਂ ਨੂੰ ਮਲਕੀਅਤ ਤੋਂ, ਮਾਲਕੀ ਤੋਂ ਲੋਕਾਂ ਨੂੰ ਘਸਿਆਰੇ, ਲੋਕਾਂ ਨੂੰ ਨੌਕਰ ਬਣਾਉਣ ਦੀ, ਉਹਨੂੰ ਉਹ ਇੰਪਲੀਮੈਂਟ ਕਰ ਰਹੀ ਆ। ਉਹ ਭਾਵੇਂ ਪ੍ਰੋਟੈਸਟਾਂ ਤੋਂ ਬਾਅਦ ਅਸੀਂ ਦੇਖਿਆ ਵੀ ਕਿਸਾਨ ਸੰਘਰਸ਼ ਦੇ ਵਿੱਚ ਵੀ ਉਹ ਜਿਹੜੇ ਸਾਰੇ ਬਿੱਲ ਸੀ ਉਹ ਬਾਅਦ ਚੋਂ ਟੇਢੇ ਤਰੀਕੇ ਦੇ ਨਾਲ ਸਰਕਾਰ ਨੇ ਲਾਗੂ ਕੀਤੇ ਵੀ ਹੁਣ ਕਿਸਾਨ ਯੂਨੀਅਨਾਂ ਫੇਰ ਦਿੱਲੀ ਘੇਰਨ ਦੀ ਗੱਲ ਕਰ ਰਹੀਆਂ। ਤੇ ਉਹੀ ਹੁਣ ਟਰਾਂਸਪੋਰਟ ਦੇ ਮਾਮਲੇ 'ਚ ਇੱਕ ਵਾਰ ਉਹਨਾਂ ਨੇ ਸਟ੍ਰਾਈਕ ਵਾਪਸ ਕਰਾ ਲਈ ਆ, ਪਰ ਇਸ ਤੋਂ ਬਾਅਦ ਉਹ ਇਹਨੂੰ ਕਿਸੇ ਨਾ ਕਿਸੇ ਹੋਰ ਤਰੀਕੇ ਦੇ ਨਾਲ ਲਾਗੂ ਕਰਨਗੇ। ਤੇ ਉਹਨਾਂ ਦਾ ਮਸਲਾ ਸਿਰਫ ਇਹ ਨਹੀਂ ਵੀ ਬੰਦਿਆਂ ਨੂੰ ਜੇਲ੍ਹਾਂ 'ਚ ਸੁੱਟਣਾ ਜਾਂ ਜਿਹੜੇ ਮਤਲਬ ਐਕਸੀਡੈਂਟਸ ਨੂੰ ਰੋਕਣਾ ਜਾਂ ਸੜਕੀ ਆਵਾਜਾਈ ਨੂੰ ਸੁਰੱਖਿਅਤ ਬਣਾਉਣਾ, ਇਹ ਮਸਲਾ ਨਹੀਂ ਆ। ਮਸਲਾ ਇਹ ਆ ਵੀ ਉਸ ਸੈਕਟਰ ਦੇ ਵਿੱਚੋਂ ਜਿਹੜਾ ਛੋਟਾ ਬੰਦਾ ਆ ਉਹਨੂੰ ਬਾਹਰ ਕਰਨਾ।
ਬਿਲਕੁਲ। ਤੇ ਜਿਹੜਾ ਬੜਾ ਬੰਦਾ ਆ, ਜਿਹੜਾ ਵੱਡਾ ਕਾਰਪੋਰੇਟ ਆ, ਉਹਦੀ ਕਿਸੇ ਗੱਡੀ ਦਾ ਐਕਸੀਡੈਂਟ ਹੋ ਵੀ ਜਾਵੇ, ਉਹਨੂੰ 10 ਲੱਖ ਭਰਨਾ ਜਾਂ ਉਹਨੂੰ 7 ਲੱਖ ਭਰਨਾ, ਉਹਦੇ ਲਈ ਕੋਈ ਸਮੱਸਿਆ ਨਹੀਂ। ਸਮੱਸਿਆ ਛੋਟੇ ਬੰਦੇ ਲਈ ਆ, ਜਿਹਦੇ ਕੋਲ ਕੋਈ 1 ਟਰੱਕ ਆ ਜਾਂ 2 ਟਰੱਕ ਆ, ਉਹ ਤਾਂ ਟਰੱਕ ਲੱਗ ਜੇ 7 ਲੱਖ ਭਰਨ ਦੇ ਉੱਤੇ। ਤਾਂ ਇਹ ਜਿਹੜੀਆਂ ਚੀਜ਼ਾਂ ਨੇ ਇੰਡੀਆ ਦੇ ਵਿੱਚ ਜੋ ਚੱਲ ਰਿਹਾ, ਉਹ ਸਿਰਫ ਸਿੱਖਾਂ ਦੇ ਲਈ ਨਹੀਂ ਕੰਸਰਨ, ਉਹ ਹਰ ਇੱਕ ਉਸ ਬੰਦੇ ਲਈ ਕੰਸਰਨ ਆ ਜੋ ਆਪਣੀ ਡਿਗਨਿਟੀ ਦੇ ਨਾਲ ਜਿਉਣਾ ਚਾਹੁੰਦਾ, ਜੋ ਇੰਡੀਅਨ ਸਿਟੀਜ਼ਨ ਵੀ ਆ, ਜੋ ਹਿੰਦੂ ਵੀ ਆ, ਮਤਲਬ ਜਿਹੜਾ ਬੰਦਾ ਹਿੰਦੂ ਵੀ ਆ, ਉਹਦੇ ਲਈ ਵੀ ਇਹ ਕੰਸਰਨ ਆ ਵੀ ਜਿਹੋ ਜਿਹਾ ਰਜੀਮ ਇੰਡੀਆ ਦਾ ਬਣ ਰਿਹਾ, ਤਾਂ ਉੱਥੋਂ ਦਾ ਹਿੰਦੂ ਵੀ ਜਿਹੜਾ ਆ, ਉਹ ਹਿੰਦੂ ਨਾ ਹੋ ਕੇ ਉਹ ਅਡਾਨੀ ਜਾਂ ਇਹਨਾਂ ਪਰਿਵਾਰਾਂ ਦੇ ਜਿਹੜੇ ਕਾਰਪੋਰੇਟ ਪਰਿਵਾਰ ਨੇ, ਤੇ ਇਹਨਾਂ ਦਾ ਸਟੂਜ ਬਣ ਕੇ ਰਹਿ ਜਾਊਗਾ। ਤੇ ਉਹਦੇ ਲਈ ਮਤਲਬ ਮੈਨੂੰ ਇਹ ਲੱਗਦਾ ਵੀ ਕੁਛ ਲੋਕ ਆਵਾਜ਼ ਚੁੱਕ ਵੀ ਰਹੇ ਆ, ਉੱਥੋਂ ਦਾ ਜਿਹੜਾ ਕਿ ਚਿਤਨ ਵਰਗ ਆ, ਭਾਵੇਂ ਉਹ ਸਿੱਖਾਂ ਦੇ ਮਸਲੇ ਜਾਂ ਨਾ ਬੋਲਣ ਜਦੋਂ ਮਾਈਨੋਰਟੀਜ਼ ਨੂੰ ਕੁੱਟਦੇ ਆ, ਪਰ ਹਾਂ ਜਿੱਥੇ ਉਹਨਾਂ ਨੂੰ ਇਹ ਲੱਗਦਾ ਵੀ ਹਾਂ ਇਹ ਸਾਡੇ ਵੀ ਜਿਹੜੇ ਰਾਈਟਸ ਆ ਉਹਨਾਂ ਨੂੰ ਵੀ ਜਿਹੜਾ ਖੋ ਰਹੇ ਆ ਐਜ਼ ਅ ਸਿਟੀਜ਼ਨ ਵੀ, ਤਾਂ ਉਹਦੇ ਤੇ ਉਹ ਬੋਲਦੇ ਜ਼ਰੂਰ ਆ। ਪਰ ਮਸਲਾ ਵੀ ਹੁੰਦਾ ਵੀ ਫਿਰ ਉਹ ਨਹੀਂ ਲੜਨ ਦੀ ਸਮਰੱਥਾ ਨਹੀਂ ਰੱਖਦੇ, ਜਿਵੇਂ ਸਿੱਖ ਜਾਂ ਜਿਹੜੀਆਂ ਧਿਰਾਂ ਅਸੀਂ ਦੇਖਿਆ ਵੀ ਲੜ ਸਕਦੀਆਂ ਇਹਨਾਂ ਸਰਕਾਰਾਂ ਦੇ ਖਿਲਾਫ। ਜੀ ਬਿਲਕੁਲ, ਨਹੀਂ ਇਹ ਦੇਖਣ ਵਾਲੀ ਸਮਝਣ ਵਾਲੀ ਗੱਲ ਹੈ ਸਾਡੇ ਲਈ ਤੇ ਸਾਡੇ ਦਰਸ਼ਕਾਂ ਦੇ ਲਈ ਖਾਸ ਤੌਰ 'ਤੇ। ਜਦੋਂ ਅਸੀਂ ਇੰਡੀਆ ਦੀ ਜਿਹੜੀ ਇਸ ਵਕਤ ਮੋਦੀ ਸਰਕਾਰ ਹੈ ਉਹਦੀ ਪੋਲਿਸੀ ਦੀ ਗੱਲ ਕਰਦੇ ਹਾਂ, ਮਤਲਬ ਇਹ ਹੁਣ ਇੱਕ ਲੈਵਲ 'ਤੇ ਨਹੀਂ ਹੈਗੀ ਜਿਹੜੀ ਗੱਲ ਹੋ ਰਹੀ ਹੈ। ਅਸੀਂ ਕਈ ਪਹਿਲੂ ਉਹਦੇ 'ਚ ਡਿਸਕਸ ਕੀਤੇ ਨੇ, ਜਿਵੇਂ ਤੁਸੀਂ ਜ਼ਿਕਰ ਕੀਤਾ ਹੈ, ਅਤੇ ਕਈ ਲੇਅਰਸ ਨੇ, ਮਤਲਬ ਗਰਾਊਂਡ ਲੈਵਲ 'ਤੇ ਉੱਤੇ ਉਹਨਾਂ ਦੀ ਸਰਕਾਰ ਦੀ ਕਿਸੇ ਵੀ ਧਿਰ ਦੇ ਨਾਲ ਜਿਹੜਾ ਵੀ ਉਹਨਾਂ ਨੇ ਕਾਨੂੰਨ ਬਣਾਉਣਾ ਹੁੰਦਾ ਆ, ਉਹਦੇ ਵਿੱਚ ਉਹਨਾਂ ਨੇ ਕੋਈ ਵੀ ਜਿਹੜੀ ਹੈ ਕੰਸਲਟੇਸ਼ਨ ਨਹੀਂ ਕੀਤੀ ਹੈਗੀ ਕਿਸੇ ਦੇ ਨਾਲ, ਕਿਸੇ ਨੂੰ ਭਰੋਸੇ ਦੇ ਵਿੱਚ ਨਹੀਂ ਲਿਆ, ਕਿਸੇ ਤੋਂ ਫੀਡਬੈਕ ਨਹੀਂ ਲਈ ਕਿ ਕਿਸ ਕਿਸਮ ਦੀ ਉਹ ਕਾਨੂੰਨ ਬਣਾਉਣ ਜਾ ਰਹੇ ਆ ਤੇ ਉਹਦੇ ਵਿੱਚ ਉਹ ਕੀ ਚੀਜ਼ਾਂ ਨੇ ਸੁਧਾਰ ਕਰ ਸਕਦੇ ਆ ਜੋ ਉਹਨਾਂ ਨੇ ਆਲਰੇਡੀ ਬਣਾਇਆ। ਕਿਸੇ ਕਿਸਮ ਦੀ ਕੰਸਲਟੇਸ਼ਨ ਨਹੀਂ ਹੈਗੀ। ਫਿਰ ਤੁਸੀਂ ਜੇ ਪਾਰਲੀਮੈਂਟ ਦੇ ਲੈਵਲ 'ਤੇ ਆ ਜਾਓ, ਪਾਰਲੀਮੈਂਟ ਦੇ ਲੈਵਲ ਦੇ ਉੱਤੇ ਕਿਸੇ ਕਿਸਮ ਦੀ ਉਹਦੇ ਵਿੱਚ ਕੋਈ ਜਿਹਨੂੰ ਕਹਿੰਦੇ ਆ ਆਪੋਜੀਸ਼ਨ ਨਹੀਂ ਹੈਗੀ, ਆਪੋਜੀਸ਼ਨ ਨੂੰ ਕੋਈ ਥਾਂ ਨਹੀਂ। ਉਹ ਜਿਹੜੀ ਗੱਲ ਹੈ ਉਹ ਬਸ ਕਾਨੂੰਨ ਲਾਗੂ ਕਰਨ ਦੀ, ਆਪਣੇ ਆਪ ਨੂੰ ਵੱਡਾ ਬਣਾਉਣ ਦੀ ਤੇ ਕਿਸ ਕਿਸਮ ਦੀ ਨੀਤੀ ਦੇ ਤਹਿਤ ਕੀਤੀ ਜਾ ਰਹੀ ਹੈ, ਉਹ ਸਾਨੂੰ ਸਾਰੇ ਕੇਸਾਂ ਦਾ ਤੁਸੀਂ ਜ਼ਿਕਰ ਕੀਤਾ ਆ। ਫਿਰ ਮਤਲਬ ਇੱਕ ਨੈਰੇਟਿਵ ਜਾਂ ਇੱਕ ਕਿਸ ਕਿਸਮ ਦਾ ਮਾਨਸਿਕਤਾ ਜਿਹੜੀ ਹੈ ਇਹ ਸਮਝਣ ਦੀ ਲੋੜ ਹੈ ਵੀ ਮਾਨਸਿਕਤਾ ਕੀ ਹੈ ਸਰਕਾਰ ਦੀ, ਕਿੱਥੋਂ ਆ ਰਹੀ ਹੈ ਸਰਕਾਰ, ਕਿਸ ਸਮਝ ਦੇ ਵਿੱਚੋਂ ਸਰਕਾਰ ਜਿਹੜੀ ਹੈ ਉਹ ਇਹ ਐਕਟਸ ਜਿਹੜੇ ਆ ਉਹ ਲਿਆ ਰਹੀ ਹੈ, ਕਾਨੂੰਨ ਲਿਆ ਰਹੀ ਹੈ, ਤੇ ਇਵੈਂਚੁਅਲੀ ਜਿਹੜਾ ਉਹਨਾਂ ਦਾ ਫਾਈਨਲ ਸਟੈਪ ਹੈ ਉਹ ਫੁੱਲੀ ਕੰਟਰੋਲ ਕਰਨ ਦੀ ਜਿਹੜੀ ਨੀਤੀ ਹੈ, ਇੱਕ ਅਥੋਰਿਟੇਰੀਅਨ ਰੂਲ ਦੀ ਨੀਤੀ ਹੈ, ਤੇ ਉਹਦੇ ਥੱਲੇ ਮਤਲਬ ਹਿੰਦੂ ਰਾਸ਼ਟਰ ਬਣਾ ਕੇ ਇੰਪਲੀਮੈਂਟ ਕਰਕੇ ਮੁੜ ਕੇ ਮਤਲਬ ਉੱਥੇ ਕਿਸੇ ਵੀ ਕਿਸਮ ਦਾ ਕੋਈ ਡਾਇਸੈਂਟ, ਕੋਈ ਵਿਰੋਧ ਦੀ ਆਵਾਜ਼ ਦੀ ਜਿਹੜੀ ਥਾਂ ਉਹਦੇ ਲਈ ਥਾਂ ਨਹੀਂ ਹੋਣੀ ਹੈਗੀ। ਹੁਣ ਇਹ ਉਸ ਗੱਲ ਵੱਲ ਨੂੰ ਜਿਹੜੇ ਸਟੈਪਸ ਨੇ ਉਹ ਨਜ਼ਰ ਆ ਰਹੇ ਨੇ, ਇਹ ਸਾਡੇ ਲਈ ਤੇ ਸਾਡੇ ਦਰਸ਼ਕਾਂ ਦੇ ਲਈ ਇਹ ਮਤਲਬ ਸਮਝਣ ਵਾਲੀ ਗੱਲ ਹੈ। ਜੇ ਇਸ ਗੱਲ ਨੂੰ ਸਮਝਿਆ ਜਾਵੇ ਤਾਂ ਇਹਦੇ 'ਤੇ ਕੋਈ ਐਕਟ ਕਰਕੇ ਇਹਦਾ ਜਿਹੜਾ ਵਿਰੋਧ ਹੈ ਉਹ ਹੋ ਸਕਦਾ, ਨਹੀਂ ਮਤਲਬ ਉਹ ਆਲਰੇਡੀ ਇਸ ਪਾਸੇ ਵੱਲ ਨੂੰ ਜਾ ਰਹੇ ਆ। ਹੁਣ ਆਉਂਦੀ ਜਿਹੜੀ 22 ਜਨਵਰੀ ਹੈਗੀ ਹੈ, ਅਯੋਧਿਆ ਦੇ ਵਿੱਚ ਰਾਮ ਮੰਦਿਰ ਦੀ ਇਨਾਗੋਰੇਸ਼ਨ, ਉੱਥੇ ਜਿਹੜੀ ਹੈ ਮੂਰਤੀ ਰੱਖ ਕੇ ਉਹਨਾਂ ਨੇ ਪ੍ਰੋਪਰ ਇੱਕ ਇੰਪਲੀਮੈਂਟੇਸ਼ਨ ਉਸ ਗੱਲ ਦੀ ਕਰ ਦੇਣੀ ਆ। ਤੇ ਹੁਣ ਜਿਹੜੀ ਭਾਰਤ ਦੀ ਸਿਆਸਤ ਹੈ ਸਾਰੀ, ਜਾਂ ਜਿਹੜੇ ਇਸ ਵਕਤ ਐਨਾਲਿਸਟ ਹੈਗੇ ਆ, ਉਹ ਇਹੀ ਗੱਲ ਕਹਿ ਰਹੇ ਆ, ਸਮਝ ਰਹੇ ਆ ਕਿ ਇਹ ਇੱਕ ਫਾਈਨਲ ਸਟੈਪ ਹੈ। ਹੁਣ ਮੋਦੀ ਸਰਕਾਰ ਵੱਲੋਂ ਅਯੋਧਿਆ ਦੀ ਜਿਹੜੀ ਧਰਤੀ ਹੈ, ਹੁਣ ਉਹਦੇ ਲਈ ਉਹਨਾਂ ਨੇ ਆਪਣਾ ਜਿਹੜਾ ਚੋਣ ਲੜਨੀ ਹੈ ਇਸ ਦੇ ਸਿਰ ਦੇ ਉੱਤੇ ਲੜਨੀ ਹੈ। ਇੱਥੋਂ ਚੋਣ ਕੈਂਪੇਨ ਜਿਹੜੀ ਹੈ ਮੋਦੀ ਸਰਕਾਰ ਦੀ, ਉਹਦੀ ਸ਼ੁਰੂਆਤ ਹੋਣੀ ਹੈ, ਤੇ ਉਸੇ ਹਿੰਦੂਤਵਾ, ਹਿੰਦੂ ਰਾਸ਼ਟਰ ਦੀ ਨੀਤੀ ਦੇ ਥੱਲੇ ਉਹਨਾਂ ਨੇ ਅੱਗੇ ਵਧਣਾ। ਬਾਕੀ ਸਾਰੀਆਂ ਜਿਹੜੀਆਂ ਗੱਲਾਂ ਨੇ ਉਹ ਅਸੀਂ ਡਿਸਕਸ ਕਰ ਰਹੇ ਹਾਂ ਵੱਖਰੇ ਲੈਵਲਸ ਦੇ ਉੱਤੇ, ਉਹ ਜੁਡੀਸ਼ਰੀ ਦੀ ਗੱਲ ਹੋਵੇ, ਇਨਫਰਾਸਟ੍ਰਕਚਰ ਦੇ ਲੈਵਲ ਦੇ ਉੱਤੇ ਹੋਵੇ, ਸਰਵਿਸ ਦੇ ਉੱਤੇ ਗੱਲ ਆ ਜਾਵੇ, ਜਾਂ ਜਿਹੜੇ ਆਮ ਸਾਡੇ ਅਸੀਂ ਇਹ ਟਰੱਕਰ ਵੀਰਾਂ ਦੀ ਗੱਲ ਕੀਤੀ ਹੈ ਸਾਡੇ ਜਿਹੜੇ ਹੈਗੇ ਆ, ਜਾਂ ਉੱਥੇ ਦਾ ਜਿਹੜਾ ਆਮ ਭਾਈਚਾਰਾ, ਉਹਨੂੰ ਇਹ ਸਾਰੀਆਂ ਗੱਲਾਂ ਕਿਵੇਂ ਇੰਪੈਕਟ ਕਰ ਰਹੀਆਂ ਨੇ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਸੁਖਵਿੰਦਰ ਸਿੰਘ ਜੀ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਗੱਲਬਾਤ ਦੁਬਾਰਾ ਕੰਟੀਨਿਊ ਕਰਦੇ ਹਾਂ।